ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸੰਦੀਪ ਪਾਠਕ ਦੀ। ਸੰਦੀਪ ਪਾਠਕ ਨੂੰ ਕਹਿੰਦੇ ਸਮਝੌਤਾ ਤੋੜਨ ਵਾਲੇ ਮਾਮਲੇ ਤੇ ਕਿਉਂ ਲੈਣਾ ਪਿਆ ਯੂ ਟਰਨ ਜੀ? ਪ੍ਰਵੀਨ ਜੀ, ਯੂ ਟਰਨ ਲੈਣ 'ਚ ਤਾਂ ਮਾਹਰ ਆ ਪਾਰਟੀ। ਇਹਨਾਂ ਤੋਂ ਹੂੰ। ਵੱਧ ਯੂ ਟਰਨ ਲੈਣਾ ਕਿਹਨੂੰ ਆਉਂਦਾ ਹੈ? ਜੀ। ਜਿੰਨਾ ਯੂ ਟਰਨ ਇਹ ਲੈਂਦੇ ਨੇ, ਕੋਈ ਨਹੀਂ ਲੈਂਦਾ। ਹੂੰ। ਅਸਲ 'ਚ ਆਪਾਂ ਕੱਲ ਇਹ ਗੱਲ ਕਰਕੇ ਹਟੇ ਹਾਂ ਪ੍ਰਵੀਨ ਜੀ, ਕਿ ਆਹ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੂੰ। ਕਿ ਸਾਡਾ ਤਾਂ ਗੱਠਜੋੜ ਖਤਮ ਹੈ ਬਈ, ਭੁੱਲ ਜਾਓ ਗੱਠਜੋੜ, ਅਸੀਂ ਤਾਂ 13 ਤੇ ਇਕੱਲਿਆਂ ਲੜਾਂਗੇ, ਮੈਨੂੰ ਝੰਡੀ ਮਿਲ ਗਈ ਹੈ, ਤਿਆਰੀ ਹੋ ਗਈ ਹੈ, ਗੱਲ ਹੋ ਗਈ ਹੈ, ਅਗਲੀ ਇੰਡੀਆ ਗੱਠਜੋੜ ਬੈਠਕ ਦੇ ਵਿੱਚ ਤਜਵੀਜ਼ ਰੱਖ ਦਿੱਤੀ ਜਾਣੀ ਹੈ। ਹੂੰ। ਤੇ ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗੱਲ ਦਿੱਲੀ ਤੋਂ ਬਾਗੀ ਹੋ ਕੇ ਕਹਿਤੀ? ਤਾਂ ਬਿਨਾਂ ਪੁੱਛੇ ਛਿੱਕ ਨਹੀਂ ਮਾਰਦੇ। ਤੇ ਫਿਰ ਇਹ ਕਿਵੇਂ ਹੈ? ਪਰ ਸੰਦੀਪ ਪਾਠਕ ਨੂੰ ਯੂ ਟਰਨ ਲੈ ਕੇ ਕਿਉਂ ਕਹਿਣਾ ਪਿਆ ਕਿ ਇਹ ਫੈਸਲਾ ਕੋਈ ਇੱਕ ਵਿਅਕਤੀ ਨਹੀਂ ਲੈ ਸਕਦਾ, ਇੱਕ ਧਿਰ ਲੈ ਸਕਦਾ, ਤਾਂ ਹਾਈ ਕਮਾਂਡ ਲਊਗੀ। ਕਹਿੰਦੇ ਜੀ ਮੁੱਖ ਮੰਤਰੀ ਕੱਲਿਆਂ ਚੋਣ ਲੜਨ ਦੇ ਫੈਸਲੇ ਦੇ ਉੱਤੇ ਬਕਾਇਦਾ ਤੌਰ ਤੇ ਹਾਈ ਕਮਾਂਡ ਦੀ ਸਥਿਤੀ ਜਦੋਂ ਹਾਸੋਹੀਣੀ ਬਣ ਗਈ, ਜਾਂ ਕਹਿੰਦੇ ਕਿ ਦੁਵਿਧਾ ਬਣ ਗਈ, ਜਾਂ ਚੰਡੀਗੜ੍ਹ ਵਾਲਾ ਮਾਮਲਾ ਅਸਲ ਦੇ ਵਿੱਚ ਇਹਦੇ ਸਾਰੇ ਪਿੱਛੇ, ਆਪਾਂ ਕੱਲ ਹੀ ਗੱਲ ਕਰਕੇ ਇਹਦੇ ਪਿੱਛੇ ਚੰਡੀਗੜ੍ਹ ਵਾਲਾ ਮਾਮਲਾ ਖੜਾ ਕਿ ਚੰਡੀਗੜ੍ਹ ਦੇ ਵਿੱਚ ਫਿਰ ਕਿਉਂਕਿ ਪਵਨ ਬਾਂਸਲ ਨਾਲ ਵਾਅਦਾ ਕੀਤਾ ਸੀਗਾ ਤੁਸੀਂ ਕਿ ਮੇਅਰ ਸਾਡਾ ਬਣਾ ਦਿਓ, MP ਦੀ ਚੋਣ ਤੁਹਾਡਾ ਸਾਥ ਦੇ ਦਿਆਂਗੇ। ਪਵਨ ਬਾਂਸਲ ਨੂੰ ਲੱਗਿਆ ਕਿ ਜੇ ਤੁਸੀਂ ਪੰਜਾਬ 'ਚ ਨਹੀਂ ਗੱਠਜੋੜ ਕਰ ਰਹੇ ਤਾਂ ਫਿਰ ਚੰਡੀਗੜ੍ਹ 'ਚ ਤੁਸੀਂ ਕੱਲ ਨੂੰ ਉਮੀਦਵਾਰ ਖੜਾ ਕਰ ਦੋਗੇ, ਫਿਰ ਮੈਂ ਕੀ ਕਰਨਾ ਜੀ। ਇਸ ਲਈ ਕਹਿੰਦੇ ਫਿਰ ਮੇਅਰ ਵਾਲੀ ਖੇਡ ਦੇ ਵਿਗੜਨ ਦਾ ਖਤਰਾ ਖੜਾ ਹੋ ਗਿਆ। ਤੇ ਜਦੋਂ ਫਿਰ ਚੰਡੀਗੜ੍ਹ ਦੇ ਇੰਚਾਰਜਾਂ ਨੇ ਸੁਨੇਹਾ ਪਹੁੰਚਾਇਆ, ਤੇ ਉਹ ਤੋਂ ਬਾਅਦ ਦਿੱਲੀ ਹਾਈ ਕਮਾਂਡ ਨੂੰ ਯੂ ਟਰਨ ਲੈਣਾ ਪਿਆ। ਮੁੱਖ ਕਾਰਨ ਇਹ ਹੈ। ਦੂਜਾ ਪਹਿਲੂ, ਉਧਰ ਨਤੀਸ਼ ਜੋ ਖੇਡ ਰਚ ਰਹੇ ਨੇ ਨਵੀਂ, ਉਹਦੀ ਚਰਚਾ ਖੂਬ ਚੱਲ ਪਈ। ਮਮਤਾ ਜਿਸ ਤਰ੍ਹਾਂ ਬਾਗੀ ਹੋਈ ਹੈ, ਇਹ ਸਾਰੇ ਫਾਰਮੂਲਿਆਂ ਚੋਂ ਕਹਿੰਦੇ ਦਿੱਲੀ ਵਾਲੇ ਫਾਰਮੂਲੇ ਤੇ ਲਗਭਗ ਕਾਂਗਰਸ ਤੇ ਆਪ ਸਹਿਮਤ ਹੋਣ ਲਈ ਫਿਰ ਦੁਬਾਰਾ ਬੈਠਣ ਲਈ ਤਿਆਰ ਆ ਕਿ ਇੱਥੇ ਆਪਾਂ 4-3 ਨਾਲ ਲੜ ਲੈਂਦੇ ਹਾਂ ਮਿਲ ਕੇ। ਕਿਉਂਕਿ ਉਹਨਾਂ ਨੂੰ ਇਹ ਦਿਖ ਰਿਹਾ ਕਿ ਪਿਛਲੀ ਵਾਰ ਦਿੱਲੀ ਸੁਪੜਾ ਸਾਹਿਬ ਸੀ ਪ੍ਰਵੀਨ ਜੀ, ਨਾ ਕਾਂਗਰਸ ਆਈ ਨਾ ਆਪ ਆਈ, ਤੇ ਕਹਿੰਦੇ ਭਾਜਪਾ ਜਿੱਤ ਗਈ, ਜੇ ਕੋਈ ਵੀ ਨਹੀਂ ਆਇਆ ਉਹਦੇ ਨਾਲ ਇਕੱਠੇ ਮਿਲ ਕੇ ਲੜੀਏ, ਸ਼ਾਇਦ 2-4 ਆ ਜਾਣ। ਇਸ ਲਈ ਉੱਥੇ 4-3 ਕਰਨ ਲਈ ਕਹਿੰਦੇ ਸਹਿਮਤ ਹੁੰਦੇ ਨਜ਼ਰ ਆ ਰਹੇ ਨੇ। ਪਰ ਪੰਜਾਬ ਦਾ ਪਹਿਲੂ ਥੋੜਾ ਜਿਹਾ ਵੱਖਰਾ ਹੈ। ਪੰਜਾਬ 'ਚ ਜਿਸ ਤਰ੍ਹਾਂ ਦਾ ਟਕਰਾਵ ਹੈ ਦੋ ਧਿਰਾਂ 'ਚ, ਉਹਨਾਂ ਦਾ ਇਕੱਠਿਆਂ ਜਾਣਾ ਆਪਸ ਦੇ ਲਈ ਵੀ ਨੁਕਸਾਨਦੇਹ, ਸਰਕਾਰ ਔਰ ਮਤਲਬ ਵਿਰੋਧੀ ਧਿਰ ਦੇ ਲਈ ਵੀ। ਸੋ ਇਸ ਲਈ ਦੋਏ ਪੰਜਾਬ ਦੇ ਯੂਨਿਟ ਗੱਠਜੋੜ ਲਈ ਸਹਿਮਤ ਨਹੀਂ। ਹੁਣ ਤਾਂ ਰਵਨੀਤ ਬਿੱਟੂ ਕੱਲ ਬੋਲਿਆ ਕਿ ਗੱਠਜੋੜ ਨਹੀਂ ਹੋਣਾ ਚਾਹੀਦਾ, ਜਿਹੜੇ ਪਹਿਲਾਂ ਪੱਖ 'ਚ ਬੋਲਦੇ ਹੁੰਦੇ ਸੀ। ਹਾਂ, ਸੋ ਇਸ ਲਈ ਇਹ ਪਹਿਲੂ ਦੇਖੋ ਕੀ ਹੈ। ਪਰ ਪਤਾ ਇਹ ਲੱਗ ਰਿਹਾ ਪ੍ਰਵੀਨ ਜੀ ਕਿ ਜਿਹੜਾ ਚੰਡੀਗੜ੍ਹ ਵਾਲਾ ਇੱਕ ਤਾਂ ਮੇਅਰ ਦਾ ਚੋਣ ਹੈ, ਇੱਕ ਵਾਰ ਆਮ ਆਦਮੀ ਪਾਰਟੀ ਇਹ ਟਪਾਉਣਾ ਚਾਹੁੰਦੀ ਹੈ। ਠੀਕ ਹੈ। ਦੂਸਰਾ, ਉਹ ਦਿੱਲੀ ਦੇ ਵਿੱਚ ਗੱਠਜੋੜ ਕਰਕੇ ਲੜਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ। ਕਾਂਗਰਸ ਨਾਲੋਂ ਵੀ ਵੱਧ ਉਹਨਾਂ ਦੀ ਇੱਛਾ ਹੈ ਕਿ ਜੇ ਐਕਟਿਵ ਸਾਡਾ ਕੋਈ MP ਨਾ ਆਇਆ ਤਾਂ ਅਗਲੀ ਵਾਰ ਫਿਰ ਲੋਕਾਂ ਦੇ ਸ਼ੱਕ ਪੈ ਜਾਣੇ, ਵਿਧਾਨ ਸਭਾ ਚੋਣਾਂ ਤੇ ਅਸਰ ਪੈਣਾ ਸਾਡਾ। ਤੀਸਰਾ, ਇਹਦੇ ਵਿੱਚ ਮਹੀਨ ਪਹਿਲੂ ਇਹ ਉੱਭਰ ਕੇ ਆ ਰਿਹਾ ਕਿ ਇਹ ਵੀ ਤੈਅ ਕੀਤਾ ਜਾ ਰਿਹਾ ਕਿ ਜੇ ਪੰਜਾਬ 'ਚ ਕੱਲਿਆਂ ਲੜਨਾ ਪਿਆ, ਲੜ ਲਓ, ਪਰ ਰਹੋ ਇੰਡੀਆ ਗੱਠਜੋੜ 'ਚ, ਕਿ ਜਿਹੜੀ ਵੀ ਕੋਈ ਸੀਟ ਜਿੱਤ ਕੇ ਆ ਗਈ ਉਹ ਮੰਨੀ ਦਾ ਗੱਠਜੋੜ। ਇਸ ਹਵਾਲੇ ਨਾਲ ਵੀ ਮਤਲਬ ਪਤਾ ਲੱਗ ਰਿਹਾ ਕਿ ਇਹ ਵੀ ਇੱਕ ਹਵਾਲਾ ਦਿੱਤਾ ਜਾ ਰਿਹਾ ਕਿ ਕਿਉਂ ਨਾ ਏਦਾਂ ਕੰਮ ਕਰ ਲਿਆ ਜਾਵੇ ਕਿ ਜੇ ਅੱਡ ਲੜਨਾ ਵੀ ਪਿਆ ਤਾਂ ਲੜ ਲਓ, ਹੈ ਨਾ। ਜਿਵੇਂ ਮਮਤਾ ਬੈਨਰਜੀ ਕਹਿ ਰਹੀ ਸੀ ਕਿ ਮੈਂ ਰਹੂੰਗੀ ਤਾਂ ਇੰਡੀਆ ਗੱਠਜੋੜ 'ਚ, ਹੁਣ ਉਹਦਾ ਇਹੀ ਤਰਕ ਮੰਨਿਆ ਜਾ ਰਿਹਾ ਕਿ ਜੇ 42 ਤੇ ਮੈਂ ਲੜ ਰਹੀ ਹਾਂ ਤੇ ਜੇ ਸੀਟ ਜਿੱਤੀ ਇੰਡੀਆ ਗੱਠਜੋੜ ਦੀ ਉਹ ਸੀਟ ਮੰਨਿਓ। ਠੀਕ ਹੈ, ਆਪ ਤੇ ਕਾਂਗਰਸ ਅੱਡੋ ਅੱਡ ਲੜ ਲਓ, ਪਰ ਜੇ ਇੱਕ ਦੂਸਰੇ ਦੇ ਸਾਹਮਣੇ ਉਮੀਦਵਾਰ ਖੜੇ ਕਰਕੇ ਲੜੋਗੇ ਤੇ ਬਾਅਦ ਚੋਂ ਕਹੂੰ ਅਸੀਂ ਗੱਠਜੋੜ 'ਚ ਤਾਂ ਵੀ ਤੁਹਾਡੀ ਸਥਿਤੀ ਹਾਸ ਹੋ ਜਾਣੀ ਹੈ। ਤੇ ਜੇ ਗੱਠਜੋੜ ਕਰਕੇ ਲੜਦੇ ਹੋ ਤਾਂ ਫਿਰ ਕਿਹੜੀ ਵਿਰੋਧੀ ਧਿਰ ਤੇ ਕਿਹੜੀ ਸੱਤਾ ਧਿਰ। ਸੋ ਇਹ ਤਾਂ ਹੁਣ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲਾ ਫਾਰਮੂਲਾ, ਇਹ ਦੇਖਦੇ ਹਾਂ ਕਿੰਨਾ ਕੁ ਲਾਗੂ ਹੁੰਦਾ ਕਿੰਨਾ ਕੁ ਨਹੀਂ। ਪਰ ਸੰਦੀਪ ਪਾਠਕ ਯੂ ਟਰਨ ਲੈ ਗਏ ਤੇ ਉਹ ਸਿੱਧਾ ਇਸ ਗੱਲ ਦਾ ਡਰ ਹੈ ਕਿ ਕਿਤੇ ਚੰਡੀਗੜ੍ਹ ਦੇ ਮੇਅਰ ਵਾਲੀ ਖੇਡ ਨਾ ਵਿਗੜ ਜਾਵੇ, ਕਿਉਂਕਿ ਦਿਨ 3 ਰਹਿ ਗਏ, 30 ਜਨਵਰੀ ਨੂੰ ਹੋਣੀ ਆ ਔਰ ਇਹ ਤੈਅ ਹੋ ਗਈ। ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦਾ ਰੁਖ ਕਰਨ ਦੀ ਬਜਾਏ ਨੋਟੀਫਿਕੇਸ਼ਨ ਜਾਰੀ ਕਰਤਾ ਪ੍ਰਵੀਨ ਜੀ। ਸੋ ਨੋਟੀਫਿਕੇਸ਼ਨ ਜਾਰੀ ਹੋਣ ਦਾ ਮਤਲਬ ਹੁਣ ਚੰਡੀਗੜ੍ਹ ਦੇ ਮੇਅਰ ਦੀ ਚੋਣ 30 ਤਰੀਕ ਨੂੰ ਹੋਊਗੀ। 30 ਤਰੀਕ ਤੱਕ ਦਾ ਗੱਠਜੋੜ ਹੈਗਾ, ਬਾਕੀ ਸਥਿਤੀ ਉਹ ਤੋਂ ਬਾਅਦ ਪਤਾ ਲੱਗੂਗੀ। ਸ਼ਰਮਾ ਜੀ, ਗੱਲ ਹੈ ਕਾਂਗਰਸ ਲਈ ਤਾਂ ਇਹ ਲੱਗਦਾ ਕਿ ਉਹਦੇ ਕੋਲੇ ਹੋਰ ਕੁਝ ਗਵਾਉਣ ਨੂੰ ਹੈ ਨਹੀਂ, ਉਹ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕੀ ਹੈ। ਬਿਲਕੁਲ, 50 ਤੋਂ ਘੱਟ ਸੀਟਾਂ ਤੇ ਉਹ ਲੋਕ ਸਭਾ ਦੇ ਵਿੱਚ ਹੈ। ਰਾਜ ਸਭਾ ਦੇ ਵਿੱਚ ਉਹਦੇ ਕੋਲ ਬਹੁਮਤ ਤਾਂ ਜਾਂਦਾ ਰਿਹਾ ਕਿਉਂਕਿ ਜਿਵੇਂ ਰਾਜਾਂ ਦੇ ਵਿੱਚ ਸਰਕਾਰਾਂ ਤਬਦੀਲ ਹੁੰਦੀਆਂ ਗਈਆਂ, ਉਵੇਂ ਦੂਜੀਆਂ ਪਾਰਟੀਆਂ ਰਾਜ ਸਭਾ ਦੇ ਵਿੱਚ ਉਹਦੇ ਤੋਂ ਹਾਵੀ ਹੁੰਦੀਆਂ ਰਹੀਆਂ। ਜੋੜ ਤੋੜ ਦੀ ਸਿਆਸਤ ਤਾਂ ਇਹ ਹੈ ਕਿ ਕਿਵੇਂ ਮੌਜੂਦਾ ਗੱਦੀ ਸੁਰੱਖਿਅਤ ਰੱਖੀ ਜਾਵੇ ਤੇ ਕਿਵੇਂ ਭਵਿੱਖ ਦਾ ਰਾਹ ਜਿਹੜਾ ਉਹ ਸਾਫ਼ ਰੱਖਿਆ ਜਾਵੇ। ਇਹਦੇ 'ਚ ਦਿੱਲੀ ਵੀ ਆਉਂਦੀ ਹੈ ਤੇ ਪੰਜਾਬ ਤੇ ਹਰਿਆਣੇ ਦੀ ਪੋਲੀਟਿਕਸ ਸਾਰੀਆਂ ਹੀ ਆਉਂਦੀਆਂ। ਤੇ ਆਪਾਂ ਅਗਲੀ